your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. व्यूअर्स वेलकम बैक इन आवर प्रोग्राम जी। राष्ट्र साडे कोल लिखत आई है वर्जीनिया तो वीर परमजीत सिंह जी दी ते इन्हां ने अपनी लिखत नाल एक खबर भी भेजी है जिसका सिरलेख है नहीं रुक रहा किसान खुदकुशियां दा सिलसिला, करजे दी पंड हो रही भारू, मार्च महीने च कीती 35 तो वध किसानां ने खुदकुशी। ਇਹ ਲਿਖਦੇ ਹਨ महाराष्ट्र विच कोई बहुते फिल्मी कलाकार नहीं होए, बहुतात बाहरले सूबियां विचों जाके ही वसे ने। सिर्फ एक कलाकार नाना पाटेकर ने पता नहीं किन्ने किसानां दी मदद करके उन्हां नूं खुदकुशी करन तों रोकिया है। ਉਹ कोई बहुत अमीर नहीं है, पर जो भी ਉਹ ਆਪਣੇ सूबे ਦੇ किसानां ਲਈ कर रहा है ਹੁਣ पंजाब ਦੇ कलाकार लै लवो ते तुहाडे कोलों गिनती नहीं हो सकती। ਕਿਸੇ ਇੱਕ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ। ਬਹੁਤ ਛਾਲ ਮਾਰਨਗੇ ਤਾਂ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨ ਆ ਜਾਂਦੇ ਨੇ ਤੇ ਅਰਦਾਸ ਕਰਵਾਉਂਦੇ ਨੇ ਕਿ ਉਹਨਾਂ ਦੀ ਫਿਲਮ ਕਾਮਯਾਬ ਹੋ ਜਾਵੇ। ਪੰਜਾਬ ਦੇ ਦਰਿਆਵਾਂ ਦਾ ਪਾਣੀ ਹੀ ਜ਼ਹਿਰੀ ਨਹੀਂ, ਹੁਣ ਬੇਗੈਰਤ ਵੀ ਹੋ ਗਿਆ ਹੈ। ਜੀ ਡਾਕਟਰ ਸਾਹਿਬ। ਵੀਰ ਪਰਮਜੀਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਔਰ ਜਿਹੜੀ ਖਬਰ ਉਹਨਾਂ ਨੇ ਭੇਜੀ ਹੈ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਕਿ ਕੱਲੇ ਮਾਰਚ ਮਹੀਨੇ ਦੇ ਵਿੱਚ ਹੀ 35 ਕਿਸਾਨ ਔਰ ਉਹਨਾਂ ਜੋ ਤੁਸੀਂ ਦੇਖੋਗੇ ਆਲਮੋਸਟ ਸਾਰੇ ਸਿੱਖ ਨੇ ਜੀ ਜੀ ਉਹਨਾਂ ਨੇ ਆਤਮ ਹੱਤਿਆ ਕੀਤੀ ਹੈ। ਇਹ ਵੀ ਉਹ ਹੈ ਜਿਹੜਾ ਰਿਕਾਰਡ 'ਚ ਆਇਆ ਜਿਨ੍ਹਾਂ ਨੇ ਰਿਪੋਰਟ ਕੀਤਾ। ਕਿੰਨੇ ਨੇ ਜਿਹੜੇ ਗਮ ਦੇ ਨਾਲ ਜਾਂ ਅਦਰਵਾਈਜ਼ ਘਰ ਦੇ ਇਸ ਕੋਲੋਂ ਡਰਦਿਆਂ ਹੀ ਕਿ ਆਤਮ ਹੱਤਿਆ ਕਰਨ ਤੋਂ ਬਾਅਦ ਪੁਲਿਸੀਆਂ ਨੇ ਘੜੀਸਦੇ ਫਿਰਨਾ ਹੈ ਕਿ ਜੇ ਤੁਸੀਂ ਜਿਹੜਾ ਹੈ ਉਹ ਇਹਨੂੰ ਆਪ ਮਾਰਿਆ, ਉਹ ਰਿਪੋਰਟ ਹੀ ਨਹੀਂ ਕਰਦੇ। ਪਰ ਉਹਨਾਂ ਨੇ ਇਹ ਜਿਹੜੀ ਕੰਕਲੂਡਿੰਗ ਲਾਈਨ ਹੈ ਇਹਦੀ ਮੈਨੂੰ ਬਹੁਤ ਤਕਲੀਫ ਹੋਈ ਕਿ ਪੰਜਾਬ ਦਾ ਸਿਰਫ ਪਾਣੀ ਹੀ ਜ਼ਹਿਰੀ ਨਹੀਂ ਹੋਇਆ, ਇਹ ਬੇਗੈਰਤ ਵੀ ਹੋ ਗਿਆ। ਔਰ ਇਹ ਗੱਲ ਹੁਣ ਅਸੀਂ ਇੱਥੇ ਬੈਠੇ ਹਾਂ ਵੀ ਭਾਵੇਂ ਚਲੋ ਅਸੀਂ ਸਬਜੈਕਟ ਵੀ ਡਿਸਕਸ ਕਰਦੇ ਹਾਂ ਹੋਰ ਵੀ ਕਰਦੇ ਹਾਂ, ਪਰ ਇਸ ਲੈਵਲ ਦੇ ਉੱਤੇ ਅੱਜ ਜੋ ਨੁਕਸਾਨ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿਸਾਨੀ ਤੋਂ ਕਿਸੇ ਨੂੰ ਕੋਈ ਬਹੁਤਾ ਫਿਕਰ ਲੱਗਦਾ ਨਹੀਂ। ਕੋਈ ਸਮਾਜ ਸੇਵੀ ਸੰਸਥਾਵਾਂ ਕੋਈ ਦੂਸਰੀਆਂ ਬਿਆਨ ਬਿਊਨ ਜ਼ਰੂਰ ਨੇ, ਅਸੀਂ ਵੀ ਚਰਚਾ ਕਰਦੇ ਹਾਂ ਜੀ, ਪਰ ਕੋਈ ਕੰਕਰੀਟ ਗੱਲ ਜਿਹੜੀ ਕਿ ਪੰਜਾਬ ਦੇ ਕਿਸਾਨਾਂ ਦੇ ਬੋਝ ਨੂੰ ਹਲਕਾ ਕਰ ਸਕੇ, ਉਹਨਾਂ ਨੂੰ ਕੋਈ ਰਾਹਤ ਦੇ ਸਕੇ। ਇੰਨਾ ਅਮੀਰ ਸਿੱਖ ਬਾਹਰ ਬੈਠੇ, ਇਹਨਾਂ ਨੇ ਤਾਂ ਖੈਰ ਜ਼ਿਆਦਾ ਤੋੜਾ ਕਲਾਕਾਰਾਂ ਤੇ ਝਾੜਿਆ ਕਿ ਵੀ ਮਹਾਰਾਸ਼ਟਰ 'ਚ ਜੇ ਨਾਨਾ ਪਾਟੇਕਰ, ਕਿਉਂਕਿ ਇਹ ਵੀ ਇਸ ਲਈ ਹੈ ਕਿ ਨਾਨਾ ਪਾਟੇਕਰ ਨਾਲ ਸੰਬੰਧਿਤ ਇਹ ਖਬਰਾਂ ਮੀਡੀਆ 'ਚ ਆਉਂਦੀਆਂ ਰਹਿੰਦੀਆਂ ਨੇ ਕਿ ਉਹ ਮਹਾਰਾਸ਼ਟਰ ਖਾਸ ਤੌਰ ਤੇ ਵਿਦਰਭਾ ਉਹਨਾਂ ਦਾ ਖੇਤਰ ਹੈ ਜਿੱਥੇ ਕਿਸਾਨ ਕਰ ਰਹੇ ਨੇ ਆਤਮ ਹੱਤਿਆ ਬਹੁਤ ਜ਼ਿਆਦਾ, ਉਹਨਾਂ ਦੀ ਉਹ ਮਦਦ ਦੇ ਉੱਤੇ ਪਹੁੰਚਦਾ ਔਰ ਕੁਛ ਨਾ ਕੁਛ ਥੋੜਾ ਥੋੜਾ ਹਰ ਥਾਂ ਤੇ ਹੋ ਰਿਹਾ। ਸੋ ਪੰਜਾਬ ਦੇ ਵਿੱਚ ਸਾਡਾ, ਕਿਉਂਕਿ ਅਸੀਂ ਤਾਂ ਇਸ ਨੂੰ ਇੱਕ ਵੱਡੇ ਪੈਕੇਜ ਦੇ ਵਿੱਚ ਹੀ ਦੇਖਦੇ ਹਾਂ
ਕਿ ਇਨ ਦਾ ਐਂਡ ਆਫ ਦਾ ਡੇ ਸਾਰੀਆਂ ਬਿਮਾਰੀਆਂ ਦਾ ਇਲਾਜ ਸਾਡੀ ਕੌਮੀ ਆਜ਼ਾਦੀ ਹੈ। ਔਰ ਇਹ ਸਰਕਮਸਟਾਂਸਿਸ ਨੇ ਜਿਨ੍ਹਾਂ ਦੇ ਥੱਲੇ ਇਹਨਾਂ ਨੇ ਕਿਸਾਨਾਂ ਨੇ ਆਤਮ ਹੱਤਿਆ ਕਰਨੀ, ਉਹ ਹਾਲਾਤ ਬਣਾ ਦਿੱਤੇ ਨੇ। ਵਿਦਿਆਰਥੀ ਜਾਂ ਯੰਗਸਟਰਸ ਡਰੱਗਸ ਦੇ ਹਵਾਲੇ ਹੋਣਗੇ, ਕੁਛ ਉੱਥੋਂ ਦੌੜਨਗੇ, ਔਰ ਕਿਸ ਕਿਸਮ ਦੇ ਮਾਹੌਲ 'ਚ ਜਦੋਂ ਫਰਸਟ੍ਰੇਸ਼ਨਸ ਹੁੰਦੀਆਂ, ਸਾਧਨ ਲੋਕਾਂ ਕੋਲ ਨਹੀਂ ਹੁੰਦੇ, ਬਿਮਾਰੀਆਂ, ਕੈਂਸਰ, ਦੂਜਾ। ਸੋ ਸਾਡਾ ਫੋਕਸ ਤਾਂ ਕਿਉਂਕਿ ਮੁੱਖ ਤੌਰ ਦੇ ਉੱਤੇ ਕੌਮੀ ਆਜ਼ਾਦੀ ਹੈ, ਪਰ ਮੈਂ ਸਮਝਦਾ ਵੀ ਹੋਰ ਸਮਾਜ ਸੇਵੀ ਸੰਸਥਾਵਾਂ, ਕਲਾਕਾਰ ਜਾਂ ਜਿਹੜੇ ਹੋਰ ਲੋਕ ਨੇ, ਉਹਨਾਂ ਨੂੰ ਕੌਣ ਰੋਕ ਰਿਹਾ ਹੈ ਵੀ ਉਹ ਕੋਈ ਛੋਟੇ ਪੱਧਰ ਤੇ ਇਸ ਕਿਸਮ ਦੇ ਕੋਈ ਯਤਨ ਕਰਨ, ਕੋਈ ਫੰਡਸ ਕ੍ਰੀਏਟ ਕਰ ਦੇਣ ਜਿਨ੍ਹਾਂ ਦੀ ਬਹੁਤ ਡਾਇਰ ਨੀਡ ਹੈ, ਉਹਨਾਂ ਤੱਕ ਪਹੁੰਚ ਕਰਨ, ਤਾਂ ਕਿ ਕੁਛ ਜਿਹੜੇ ਨੇ ਕੋਈ 10-10, 15-15, 20-20 ਲੱਖ ਦਾ ਕਰਜ਼ਾ ਕੋਈ ਬਹੁਤ ਜ਼ਿਆਦਾ ਅਮਾਊਂਟ ਨਹੀਂ ਹੈ, ਜਿਨ੍ਹਾਂ ਤੋਂ ਤੁਸੀਂ ਉਹਨਾਂ ਨੂੰ ਰਿਲੀਫ ਦੇ ਸਕਦੇ ਹੋ, ਕੋਈ ਨਾ ਕੋਈ ਦੂਸਰਾ ਪਾਰਟ ਹੋ ਸਕਦਾ ਹੈ। ਪਰ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਦਾ ਇਹ ਕਥਨ ਗਲਤ ਸਾਬਤ ਹੋਏ ਵੀ ਪਾਣੀ ਤਾਂ ਜ਼ਹਿਰੀ ਹੈ, ਪਰ ਜੇ ਅਸੀਂ ਬੇਗੈਰਤ ਵੀ ਹੋ ਗਏ ਤੇ ਫਿਰ ਜਿਹੜਾ ਉਹ ਸਾਡੀ ਹੋਂਦ ਵੀ ਨਹੀਂ ਰਹੇਗੀ ਉਸ ਸਾਰੀ ਧਰਤੀ ਦੇ ਉੱਤੇ, ਔਰ ਅਸੀਂ ਗੁਰੂ ਦੇ ਵੀ ਦੇਣਦਾਰ ਹੋਵਾਂਗੇ ਔਰ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਵੀ ਜਵਾਬਦੇਹ ਹੋਵਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੇ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦੇ 3 ਸ਼ਲੋਕ ਚੁਣੇ ਨੇ। ਬੜੀ ਸਿੰਪਲ ਬਨਾਰਸ ਦੀ ਜਿਹੜੀ ਔਰ ਜਿਹਨੂੰ ਸਾਧੂ ਭਾਸ਼ਾ ਕਹਿੰਦੇ ਨੇ ਉਸ ਦੇ ਵਿੱਚ ਉਹਨਾਂ ਦੀ ਲਿਖਤ ਹੈ। ਇੱਕ ਸ਼ਲੋਕ ਬਹੁਤ ਰਿਪੀਟ ਹੁੰਦਾ ਹੈ, ਅਲੱਗ-ਅਲੱਗ ਕਈ ਵਾਰੀ ਉਹਦੀ ਪ੍ਰੋਨਾਂਸੀਏਸ਼ਨਸ ਨੇ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ, ਬਹੁਰ ਨਾ ਲਾਗੇ ਡਾਰ। ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬਹੁਤ ਦੁਰਲਭ ਹੈ, ਬੜੀ ਮੁਸ਼ਕਲ ਦੇ ਨਾਲ ਮਿਲਦਾ ਹੈ, ਔਰ ਜਿਸ ਤਰ੍ਹਾਂ ਫਲ ਜਦੋਂ ਕਿ ਪੱਕ ਜਾਂਦਾ ਹੈ ਉਸ ਰੁੱਖ ਤੋਂ ਥੱਲੇ ਡਿੱਗ ਪੈਂਦਾ ਹੈ, ਫਿਰ ਉਹ ਵਾਪਸ ਉਸ ਰੁੱਖ ਨੂੰ ਨਹੀਂ ਲੱਗਦਾ ਹੈ। ਭਾਵੇਂ ਉਸ ਫਲ ਵਿਚਲੇ ਬੀਜ ਫਿਰ ਬੀਜੇ ਜਾਂਦੇ ਨੇ, ਉਹਨਾਂ ਦਾ ਰੁੱਖ ਬਣਦਾ, ਉਸ ਰੁੱਖ ਨੂੰ ਫਲ ਲੱਗਦੇ ਨੇ, ਪਰ ਉਹ ਡਿੱਗਿਆ ਫਲ ਵਾਪਸ ਰੁੱਖ ਨੂੰ ਨਹੀਂ ਲੱਗਦਾ। ਇਸ ਤਰ੍ਹਾਂ ਜਿਹੜਾ ਇਹ ਜੀਵਨ ਮਿਲਿਆ, ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਇਹਦੇ ਚ ਸਭ ਨੇ ਤੁਰੇ ਜਾਣੇ, ਔਰ ਇਸ ਨੂੰ ਸੰਭਾਲਣ ਦੀ ਗੱਲ। ਔਰ ਦੂਸਰਾ ਸ਼ਲੋਕ ਇਸ ਜੀਵਨ ਨੂੰ ਕਿਵੇਂ ਸਕਾਰਥਾ ਕੀਤਾ ਜਾਏ, ਅਗਲੇ 2 ਸ਼ਲੋਕ ਇਸ ਦੇ ਉੱਤੇ ਨੇ। ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ, ਰਾਮ ਰਤਨ ਤਬ ਪਾਈਐ, ਜੋ ਪਹਿਲੇ ਤਜਹਿ ਸਰੀਰ। ਹੁਣ ਜਿਹੜਾ ਕਬੀਰ ਸ਼ਬਦ ਹੈ ਇਹ ਫਾਰਸੀ ਦਾ, ਜਿਸ ਦਾ ਮਤਲਬ ਹੈ ਮਹਾਨ। ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਰਦਗਾਰ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ। ਹੁਣ ਇਹ ਦੋਨੋਂ ਹੀ ਸ਼ਬਦ ਇਹਨਾਂ 2 ਸ਼ਲੋਕਾਂ ਯੂਜ਼ ਹੋਏ ਨੇ। ਕਬੀਰ ਦਾ ਮਤਲਬ ਹੁੰਦਾ ਗ੍ਰੇਟ, ਮਹਾਨ। ਇਸੇ ਤਰ੍ਹਾਂ ਅਕਬਰ, ਅਕਬਰ ਦਾ ਮਤਲਬ ਵੀ ਮਹਾਨ ਹੁੰਦਾ। ਹੁਣ ਕਈ ਵਾਰ ਅੱਲਾਹੂ ਅਕਬਰ, ਬਹੁਤ ਸਾਰਿਆਂ ਦੇ ਦਿਮਾਗ 'ਚ ਅਕਬਰ ਬਾਦਸ਼ਾਹ ਹੈ, ਲੇਕਿਨ ਇੱਥੇ ਵੀ ਹੈ ਕਿ ਉਹ ਅੱਲਾ ਹੀ ਮਹਾਨ ਹੈ। ਅਕਬਰ ਔਰ ਕਬੀਰ ਇਹ ਇੱਕੋ ਹੀ ਸ਼ਬਦ ਇੱਕ ਅਰਥ ਨੂੰ ਦਿੰਦੇ ਨੇ, ਮਹਾਨ। ਸੋ ਕਬੀਰ ਸਾਹਿਬ ਇਹ ਕਹਿੰਦੇ ਨੇ ਕਿ ਉਹ ਵਾਹਿਗੁਰੂ ਤੂੰ ਹੀ ਕਬੀਰ ਹੈ, ਕਿ ਮੈਂ ਤਾਂ ਆਪਣੇ ਆਪ ਨਾ ਹੀ ਮੇਰਾ ਕਬੀਰ ਰੱਖਿਆ ਹੋਇਆ ਹੈ, ਪਰ ਅਸਲੀ ਕਬੀਰ ਤੂੰ ਹੈ। ਕਬੀਰਾ ਤੂੰ ਹੀ ਕਬੀਰ ਤੂੰ, ਰਾਮ ਤੇਰੋ ਨਾਉ ਕਬੀਰ, ਤੂੰ ਹੀ ਕਬੀਰ ਕਹਾਣ ਦਾ ਹੱਕਦਾਰ ਹੈ, ਵੱਡੇ। ਰਾਮ ਰਤਨ ਤਬ ਪਾਈ ਹੈ, ਜੋ ਪਹਿਲੇ ਤਜੇ ਸਰੀਰ। ਸਰੀਰ ਦਾ ਮਤਲਬ ਹੈ ਹਉਮੈ, ਕਿ ਉਸ ਤੈਨੂੰ ਉਸ ਮਹਾਨ ਕਬੀਰ ਨੂੰ ਉਹੀ ਪਾ ਸਕਦਾ ਹੈ ਜਿਹੜਾ ਪਹਿਲਾਂ ਆਪਣੇ ਅੰਦਰੋਂ ਸਰੀਰ ਦਾ ਮੋਹ, ਮਾਇਆ ਦਾ ਮੋਹ ਆਪਣੇ ਅੰਦਰੋਂ ਖਤਮ ਕਰੇ। ਔਰ ਅਖੀਰਲੇ ਸ਼ਲੋਕ 'ਚ ਉਹਨਾਂ ਨੇ ਕਿਵੇਂ ਮਨੁੱਖ ਸ਼ਿਕਾਇਤ ਕਰਦਾ ਹੈ, ਗਿਲਾ ਕਰਦਾ ਹੈ, ਰੱਬ ਤੋਂ ਦੂਰ ਹੋ ਜਾਂਦਾ ਹੈ ਸ਼ਿਕਵੇ ਨਾਲ, ਉਸ ਸ਼ਲੋਕ 'ਚ ਉਹਨਾਂ ਨੇ ਕਿਹਾ ਕਬੀਰ ਝੰਖ ਨਾ ਝੰਖੀਐ, ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ, ਮੇਟ ਨਾ ਸਾਕੈ ਕੋਈ। ਝੰਖ ਹੁੰਦਾ ਬੁੜਬੁੜ ਕਰਨਾ, ਸ਼ਿਕਾਇਤ ਕਰਨਾ। ਕਬੀਰ ਸਾਹਿਬ ਕਹਿੰਦੇ ਨੇ ਐਵੇਂ ਸ਼ਿਕਾਇਤਾਂ ਨਾ ਕਰ ਕਿ ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਰੱਬ ਨੇ ਸਾਡਾ ਕੀ ਕੀਤਾ, ਸਾਡਾ ਕੀ ਸਵਾਰ ਦਿੱਤਾ ਹੈ। ਕਬੀਰ ਸਾਹਿਬ ਫਰਮਾਉਂਦੇ ਨੇ ਕਬੀਰ ਝੰਖ ਨਾ ਝੰਖੀਐ, ਤੁਮਰੋ ਕਿਹੋ ਨਾ ਹੋਏ। ਤੇਰੇ ਕਹਿਣ ਨਾਲ ਕੀ ਹੋ ਜਾਣਾ, ਕਰੀ ਜਾਓ ਸ਼ਿਕਾਇਤ, ਫਿਰ ਕੀ ਹੋ ਜਾਏਗਾ। ਕਰਮ ਕਰੀਮ ਜੋ ਕਰ ਰਹੇ, ਕਰੀਮ ਫਾਰਸੀ 'ਚ ਕਹਿੰਦੇ ਨੇ ਬਖਸ਼ਿਸ਼ ਕਰਨ ਵਾਲੇ ਰੱਬ ਨੂੰ, ਤੇ ਕਰਮ ਵੀ ਅਨਾਇਤ ਹੁੰਦਾ। ਇਹ ਸਾਰੇ ਸ਼ਬਦ ਨੇ, ਅਨਾਇਤ, ਬਖਸ਼ਿਸ਼, ਕਰਮ, ਕਿ ਉਹ ਕਰੀਮ ਜਿਹੜਾ ਮਿਹਰਬਾਨੀ ਕਰਨ ਵਾਲਾ ਹੈ ਉਹ ਤੇਰੇ ਤੇ ਕਰਮ ਕਰ ਰਿਹਾ, ਤੇਰੇ ਤੇ ਅਨਾਇਤ ਕਰ ਰਿਹਾ, ਬਖਸ਼ਿਸ਼ ਕਰ ਰਿਹਾ, ਮਿਹਰਬਾਨੀ ਕਰ ਰਿਹਾ ਜੀ। ਮੇਟ ਨਾ ਸਾਕਿਆ ਕੋਈ। ਔਰ
ਉਸ ਦੀ ਬਖਸ਼ਿਸ਼ ਦੇ ਨਾਲ ਹੀ ਤੂੰ ਸਰਵਾਈਵ ਕਰ ਸਕਦਾ ਹੈ, ਕਿਉਂਕਿ ਉਹ ਫਾਈਨਲ ਹੈ ਔਰ ਉਸ ਦੇ ਬਰਾਬਰ ਕੋਈ ਨਹੀਂ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਵਿੱਚ ਸਮਾਂ ਕੱਢ ਕੇ ਆਪਣੇ ਵਿਚਾਰ ਤੇ ਰਾਏ ਭੇਜਣੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।